ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਹਰਜੋਤ ਸਿੰਘ ਖਾਲਸਾ ਜੀ ਜੁੜ ਚੁੱਕੇ ਨੇ ਆਪਣੇ ਨਾਲ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜਨਵਰੀ ਦੀ 12 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਨੰਬਰ 408 272 2500 4082722500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਟੇਟਕੀਆਣਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਟਕੀਆਣਾ 415 909 0503। ਗੁਰਿੰਦਰ ਸਿੰਘ ਆਇਓਵਾ, ਟਰਾਈਐਸ ਟਰੱਕਿੰਗ ਫਰੈਜ਼ਨੋ, ਸੋਲੋ ਤੇ ਟੀਮ ਟਰੱਕ ਡਰਾਈਵਰਸ ਹਾਇਰ ਕਰਦੇ ਹਨ। ਸੋਲੋ ਨੂੰ 60 ਸੈਂਟ, ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000। ਜਰਨੈਲ ਸਿੰਘ ਢਾਲੀਵਾਲ ਸੈਕਰਾਮੈਂਟੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408 722 7698। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਉਹਨਾਂ ਨੇ ਇਹ ਕਿਹਾ ਆ ਵੀ ਹੁਣ ਆਖਰੀ ਜਿਹੜੀ ਬਿਗ ਸਰਚ ਹੈਗੀ ਆ ਪੈਂਡੈਮਿਕ ਦੀ, ਉਹਦੇ ਆਪਾਂ ਐਂਡ ਦੇ ਵਿੱਚ ਹੈਗੇ ਆ ਤੇ ਅਸੀਂ ਹੁਣ ਪ੍ਰਿਪੇਅਰ ਹੋ ਰਹੇ ਆ ਐਂਡੈਮਿਕ ਸਟੇਜ ਆਫ ਕੋਵਿਡ। ਈਵਨ ਦੋ ਸਾਰਿਆਂ ਨੂੰ ਪਤਾ ਆ ਵੀ 1,41,752 ਕੇਸ ਨਵੇਂ ਆਏ ਹੈਗੇ ਆ, ਜਿਹੜੇ ਕਾਫੀ ਜ਼ਿਆਦਾ ਹੈਗੇ ਆ ਪਿਛਲੇ ਸਮੇਂ ਨਾਲੋਂ। ਕੈਲੀਫੋਰਨੀਆ ਨੇ ਗਵਰਨਰ ਨੇ ਇਹ ਵੀ ਅਨਾਊਂਸ ਕੀਤਾ ਆ ਵੀ 7 ਦਿਨਾਂ ਦੇ ਵਿੱਚ ਪੋਜ਼ੀਟਿਵਿਟੀ ਰੇਟ 23% ਵਧਿਆ ਹੈਗਾ। ਸੋ ਪਰ ਕਹਿੰਦੇ ਵੀ ਮੇਰੀ ਸੈਂਸ ਦੇ ਮੁਤਾਬਕ ਜੋ ਡਾਕਟਰ ਫੌਸ਼ੀ ਤੇ ਕੈਲੀਫੋਰਨੀਆ ਦੇ ਡਾਇਰੈਕਟਰ ਹੈਲਥ ਐਂਡ ਹਿਊਮਨ ਸਰਵਿਸਿਜ਼ ਦੇ ਡਾਕਟਰ ਮਾਰਕ ਗੈਲੀ ਕਹਿ ਰਹੇ ਆ ਤੇ ਸਾਨੂੰ ਲੱਗਦਾ ਆ ਵੀ ਹੁਣ ਜਿਹੜੀ ਕਰੋਨਾ ਵਾਇਰਸ ਦੀ ਸਰਜ ਆ ਉਹ ਘਟਣੀ ਸ਼ੁਰੂ ਹੋ ਜਾਊਗੀ। ਸੋ ਪਰ ਇੱਕ ਵਾਰੀ ਫਿਰ ਉਹਨਾਂ ਨੇ ਕਿਹਾ ਵੀ ਸਾਰਿਆਂ ਨੂੰ ਵੱਧ ਤੋਂ ਵੱਧ ਜਿਹੜੇ ਵੈਕਸੀਨ ਆ ਉਹ ਲਵਾਉਣੇ ਚਾਹੀਦੇ ਆ ਤਾਂ ਕਿ ਇਸ ਨੂੰ ਆਪਾਂ ਜਲਦੀ ਤੋਂ ਜਲਦੀ ਖਤਮ ਕਰ ਸਕੀਏ। ਜੀ, ਤੇ ਉਹਨਾਂ ਨੇ ਨਵੀਂ ਜੀ ਹਰਡ ਇਮਿਊਨਿਟੀ ਦੇ ਉੱਤੇ ਡਾਕਟਰ ਗੈਲੀ ਬੋਲੇ ਆ। ਕਹਿੰਦੇ ਵੀ ਹਰਡ ਇਮਿਊਨਿਟੀ ਹਾਲ ਦੀ ਘੜੀ ਜਿੰਨੇ ਵੇਰੀਐਂਟ ਬਾਰ-ਬਾਰ ਨਵੇਂ ਰੂਪ ਦੇ ਵਿੱਚ ਆ ਰਹੇ ਆ, ਉਸ ਤੱਕ ਪਹੁੰਚਣਾ ਮੁਸ਼ਕਲ ਜਿਹੜਾ ਉਹ ਨਜ਼ਰ ਆ ਰਿਹਾ। ਕਹਿੰਦੇ ਵੀ ਕਨਸੈਪਟ ਇਹ ਆਪਣੇ ਤੋਂ ਜਿਹੜਾ ਦੂਰ ਖਿਸਕਦਾ ਜਾ ਰਿਹਾ ਆ। ਜਿੰਨੇ ਜ਼ਿਆਦਾ ਵੈਕਸੀਨੇਸ਼ਨ ਕਰ ਸਕਦੇ ਆ, ਉਸ ਦੇ ਨਾਲ ਹੀ ਜਿਹੜਾ ਉਹ ਬਿਹਤਰ ਹੋ ਸਕਦਾ ਆ। ਕਹਿੰਦੇ ਵੀ ਪਿਛਲੇ ਹਫ਼ਤੇ 20% ਜ਼ਿਆਦਾ ਲੋਕਾਂ ਨੇ ਜਿਹੜੀ ਪਹਿਲੀ ਡੋਜ਼ ਆ ਉਹ ਲਗਵਾਈ ਸੀਗੀ ਉਸ ਤੋਂ ਪਿਛਲੇ ਹਫ਼ਤੇ ਦੇ ਨਾਲੋਂ। ਸੋ ਕਾਫੀ ਜਿਹੜੇ ਰਹਿ ਗਏ ਅਨਵੈਕਸੀਨੇਟਡ ਲੋਕ ਸੀਗੇ, ਉਹ ਵੀ ਹੁਣ ਵੈਕਸੀਨੇਸ਼ਨ ਵੱਲ ਉਹਨਾਂ ਦਾ ਥੋੜ੍ਹਾ ਰੁਝਾਨ ਜਿਹੜਾ ਉਹ ਵਧਿਆ ਹੈਗਾ ਆ। ਸੋ ਬਾਰ-ਬਾਰ ਇਹੀ ਉਹਨਾਂ ਦਾ ਸੁਨੇਹਾ ਹੈਗਾ ਆ, ਚਾਹੇ ਉਹ ਗਵਰਨਰ ਆ, ਚਾਹੇ ਉਹ ਪ੍ਰੈਜ਼ੀਡੈਂਟ ਆ, ਚਾਹੇ ਜਿਹੜੇ ਹੈਲਥ ਦੇ ਅਫੀਸ਼ੀਅਲਸ ਆ, ਵੀ ਵੈਕਸੀਨੇਸ਼ਨਸ ਦੇ ਨਾਲ ਕਾਫੀ ਜ਼ਿਆਦਾ ਅਸਰ ਪੈਂਦਾ ਆ ਤੇ ਜ਼ਿਆਦਾ ਸਖਤ ਰੂਪ 'ਚ ਬਿਮਾਰ ਹੋਣ ਤੋਂ ਉਹ ਬਚਾਉਂਦੀਆਂ ਨੇ। ਜੀ, ਇਸੇ ਤਰ੍ਹਾਂ ਅੱਜ ਉਹਨਾਂ ਨੇ 12:30 ਵਜੇ ਦੇ ਕਰੀਬ ਦੁਪਹਿਰੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਹਦੇ ਵਿੱਚ ਗਵਰਨਰ ਗੈਬਨ ਨਿਊਸਮ ਨੇ ਇਹ ਕਿਹਾ ਵੀ ਉਹਨਾਂ ਦੀ COVID-19 ਦੀ ਐਮਰਜੈਂਸੀ ਰਿਸਪੌਂਸ ਪੈਕੇਜ ਜਿਹੜਾ ਹੈਗਾ ਆ ਉਹਦੇ ਮੁਤਾਬਕ ਸਾਨੂੰ ਇਹੀ ਆ ਵੀ ਸਕੂਲ ਆਪਾਂ ਓਪਨ ਰੱਖਾਂਗੇ, ਇਕੋਨਮੀ ਨੂੰ ਇਸੇ ਤਰ੍ਹਾਂ ਮੂਵ ਕਰਦੇ ਰਹਾਂਗੇ ਤੇ ਵੈਕਸੀਨ ਤੇ ਬੂਸਟਰ ਤੇ ਸਟੇਟ ਵਾਈਡ ਟੈਸਟਿੰਗ ਤੇ ਹੋਰ ਇਨਕਰੀਜ਼ਿੰਗ ਮੈਡੀਕਲ ਪਰਸਨਲ ਇਹਦੇ ਉੱਤੇ ਵਰਕ ਕੀਤਾ ਜਾਊਗਾ। ਜੀ, ਕੈਲੀਫੋਰਨੀਆ ਦੇ ਵਿੱਚ ਅਸੌਲਟ ਵੈਪਨ ਓਨਰਸ ਆ, ਉਹਨਾਂ ਦੇ ਲਈ ਰਜਿਸਟ੍ਰੇਸ਼ਨ ਦੀ ਡੈਡਲਾਈਨ ਨਜ਼ਦੀਕ ਆ ਰਹੀ ਹੈਗੀ ਆ। ਕਹਿੰਦੇ ਵੀ ਅੱਜ ਜਿਹੜੇ ਕੱਲ੍ਹ ਵੀਰਵਾਰ ਤੋਂ ਜਿਹੜੇ ਕੈਲੀਫੋਰਨੀਆ ਦੇ ਗਨ ਓਨਰਸ ਆ ਉਹਨਾਂ ਨੂੰ ਇਹ ਚਾਂਸ ਮਿਲੂਗਾ ਆਪਣੀ ਜਿਹੜੀ ਅਸੌਲਟ ਵੈਪਨਸ ਆ ਉਹਨਾਂ ਨੂੰ ਰਜਿਸਟਰ ਕਰਨ ਦਾ, ਜਿਹੜੇ ਕਿ ਇਸ ਤਰ੍ਹਾਂ ਦੀ ਜਿਹੜੀ ਫਾਇਰ ਆਰਮਸ ਆ ਹੁਣ ਨਵੇਂ ਕਾਨੂੰਨਾਂ ਦੇ ਤਹਿਤ ਇਲੀਗਲ ਹੈਗੀ ਆ ਬਾਏ ਕਰਨ ਦੇ ਲਈ। ਅਸੌਲਟ ਵੈਪਨਸ ਦੀ ਜਿਹੜੀ ਡੈਫੀਨੇਸ਼ਨ ਆ ਉਸ ਨੂੰ ਜਿਹੜੀ ਹੁਣ ਸਟੇਟ ਆਫ ਕੈਲੀਫੋਰਨੀਆ ਆ ਉਹ ਐਕਸਪੈਂਡ ਕਰਨ
ਜਾਰੀ ਹੈਗੀ ਆ। ਰਜਿਸਟ੍ਰੇਸ਼ਨ ਪੀਰੀਅਡ ਉਹਨਾਂ ਲੋਕਾਂ ਦੇ ਲਈ ਆ ਜਿਨ੍ਹਾਂ ਨੇ ਇਹ ਜਿਹੜੀ ਬੁਲਟ ਬਟਨ ਅਸੌਲਟ ਵੈਪਨਸ ਹੈਗੀਆਂ ਆ, ਉਹ ਲੀਗਲੀ ਬਾਏ ਕੀਤੀਆਂ ਸੀਗੀਆਂ। ਕੈਲੀਫੋਰਨੀਆ ਦੇ ਲਾ ਮੇਕਰਸ ਨੇ ਇਹਨਾਂ ਵੈਪਨਸ ਨੂੰ ਆਊਟਲਾ ਕਰ ਦਿੱਤਾ ਸੀਗਾ 2016 ਦੇ ਵਿੱਚ, ਜਿਹੜਾ ਕਿ 1 ਜਨਵਰੀ 2017 ਤੋਂ ਬਾਅਦ ਦੇ ਵਿੱਚ ਕਾਨੂੰਨੀ ਰੂਪ ਅਖਤਿਆਰ ਕਰ ਗਿਆ ਸੀਗਾ। ਪਰ ਜਿਨ੍ਹਾਂ ਕੋਲ ਹੈਗੀਆਂ ਦੇ ਆਰ ਸਟਿਲ ਅਲਾਊਡ ਟੂ ਜਿਹੜੇ ਆ ਓਨ ਦੈਮ, ਉਹ ਰੱਖ ਸਕਦੇ ਆ, ਪਰ ਕਹਿੰਦੇ ਆ ਵੀ ਉਹਨਾਂ ਨੂੰ ਰਜਿਸਟਰ ਕਰਨਾ ਪਵੇਗਾ। ਜੀ, ਬਿਲਕੁਲ। ਸੋ ਕਈ ਗਨਸ ਕੈਲੀਫੋਰਨੀਆ ਦੇ ਵਿੱਚ ਇਲੀਗਲ ਆ, ਪਰ ਹੋਰ ਸਟੇਟਸ ਦੇ ਵਿੱਚ ਉਹ ਲੀਗਲ ਹੋ ਸਕਦੀ ਹੈਗੀਆਂ ਆ। ਸੋ ਸੋ ਇਸੇ ਸੋ ਤਰ੍ਹਾਂ ਜੀ, ਸੋ ਜੀ, ਇਸ ਦੇ ਵਿੱਚ ਇੱਕ ਚੀਜ਼ ਮੈਂ ਹੋਰ ਐਡ ਕਰਦਾ ਚਾਹਾਂ, ਇਹ ਜਿਹੜੀ ਰਜਿਸਟ੍ਰੇਸ਼ਨ ਵਿੰਡੋ ਉਹ ਕੱਲ੍ਹ ਵੀਰਵਾਰ ਤੋਂ ਸ਼ੁਰੂ ਹੋ ਕੇ 12 ਅਪ੍ਰੈਲ ਤੱਕ ਜਿਹੜੀ ਉਹ ਖੁੱਲ੍ਹੀ ਰਹੇਗੀ, ਜੇ ਕੋਈ ਵੀ ਇਸ ਦੇ ਵਿੱਚ ਰਜਿਸਟਰ ਕਰਵਾਉਣਾ ਚਾਹੁੰਦਾ ਹੈ। ਜੀ, ਸੋ ਬਿਲਕੁਲ ਇਹ ਰੂਲ ਪਹਿਲਾਂ ਬਣਾਇਆ ਗਿਆ ਸੀ 2017 ਤੋਂ ਪਹਿਲਾਂ ਤੁਹਾਨੂੰ ਰਜਿਸਟਰ ਹੋਣਾ ਪੈਣਾ ਸੀ, ਪਰ ਜਿਹੜੇ ਮਿਸ ਕਰ ਗਏ ਆ, ਉਹ ਦੁਬਾਰਾ ਕੀ ਫਿਰ ਰਜਿਸਟਰ ਕਰ ਸਕਦੇ ਹੈਗੇ ਆ। ਤੇ ਅਗਲੀ ਖਬਰ ਵੱਲ ਚਲੀਏ ਤੇ ਸੈਂਟਾ ਕਲਾਰਾ ਕਾਉਂਟੀ ਸੁਪੀਰੀਅਰ ਕੋਰਟ ਨੇ ਅੱਜ ਅਨਾਉਂਸ ਕਰ ਦਿੱਤਾ ਭਈ ਉਹ ਆਪਣੇ ਪਬਲਿਕ ਕਾਊਂਟਰਸ ਕਲੋਜ਼ ਕਰਨ ਜਾ ਰਹੇ ਆ ਕਰੋਨਾ ਵਾਇਰਸ ਨੂੰ ਲੈ ਕੇ। ਸੋ ਕੋਰਟ ਦਾ ਜਿਹੜਾ ਐਕਸੈਸ ਆ ਇੱਕ ਵਾਰੀ ਫੇਰ ਰੀਸਟ੍ਰਿਕਟ ਕਰ ਦਿੱਤਾ ਗਿਆ ਆ। ਕਹਿੰਦੇ ਭਈ ਸਾਡੇ ਕੋਲ ਸਟਾਫਿੰਗ ਦੀ ਸ਼ਾਰਟੇਜ ਵੀ ਹੈਗੀ ਆ, ਸੋ ਇਸ ਕਰਕੇ ਆਪਾਂ ਪਬਲਿਕ ਦੇ ਕਾਊਂਟਰਸ ਬੰਦ ਕਰਨ ਜਾ ਰਹੇ ਆ। ਪਹਿਲਾਂ ਹੀ ਵੀ ਇਹ ਪਿਛਲੇ ਸਾਲ ਬੰਦ ਹੋਏ ਸੀ। ਸੋ ਲੋਕ ਖਾਸ ਕਰਕੇ ਜਿੱਥੇ ਗਵਰਨਮੈਂਟ ਆਫਿਸਿਸ ਆ, ਆਪਾਂ ਹੈਲਥ ਇੰਸ਼ੋਰੈਂਸ ਦੇ ਮਾਮਲੇ ਵੀ ਦੇਖਦੇ ਜਾਈਏ, ਜਿਹੜੇ ਲੋਕਾਂ ਨੂੰ ਕੋਈ ਨਾ ਕੋਈ ਕਾਉਂਟੀ ਮੈਡੀਕਲ ਆਫਿਸਿਸ ਨਾਲ ਡੀਲ ਕਰਨਾ ਪੈਂਦਾ ਆ, ਜਾਂ ਸੋਸ਼ਲ ਸਿਕਿਉਰਿਟੀ ਆਫਿਸ ਨਾਲ ਡੀਲ ਕਰਨਾ ਪੈਂਦਾ ਮੈਡੀਕੇਅਰ ਲਈ ਜਾਂ ਹੋਰ, ਬਹੁਤ ਮੁਸ਼ਕਲ ਆ। ਲੋਕ ਅੱਕੇ ਪਏ ਆ ਵੀ ਅਸੀਂ ਹੰਡਰਡਸ ਆਫ ਕਾਲਸ ਕਰਦੇ ਆ, ਫੋਨ ਨਹੀਂ ਚੱਕਦੇ, ਜਦੋਂ ਉੱਥੇ ਚਲ ਜਾਓ ਬੰਦ ਆ। ਉਹ ਕਹਿੰਦੇ ਅਪੁਆਇੰਟਮੈਂਟ ਬਣਾ ਕੇ ਆਓ, ਕੋਈ ਡਾਕੂਮੈਂਟ ਲੈਂਦਾ, ਕੋਈ ਨਹੀਂ ਲੈਂਦਾ। ਸੋ ਕਾਫੀ ਜ਼ਿਆਦਾ ਜਿਹੜੀ ਆ ਪ੍ਰੋਬਲਮ ਹੈਗੀ ਆ ਇਸ ਟਾਈਮ ਕਰੋਨਾ ਵਾਇਰਸ ਨੂੰ ਲੈ ਕੇ, ਕਿਉਂਕਿ ਗਵਰਨਮੈਂਟ ਦੇ ਇੰਪਲਾਈਜ਼ ਉਹ ਘਰਾਂ ਤੋਂ ਕੰਮ ਕਰਦੇ, ਹਜੇ ਵੀ ਬਹੁਤ ਸਾਰੇ ਆਫਿਸਿਸ ਬੰਦ ਹੈਗੇ ਆ। ਜੀ, ਕੈਲੀਫੋਰਨੀਆ ਦੇ ਵਿੱਚ ਨਵੇਂ ਵਰਕ ਪਲੇਸ ਦੇ ਕੋਵਿਡ ਰੂਲਸ ਆ ਆਉਂਦੇ ਸ਼ੁੱਕਰਵਾਰ ਤੋਂ ਲਾਗੂ ਹੋਣ ਜਾ ਰਹੇ ਆ, ਉਹ ਇਫੈਕਟ ਦੇ ਵਿੱਚ ਆ ਜਾਣਗੇ। ਕੈਲੋਸ਼ਾ ਦੇ ਵੱਲੋਂ ਆ ਰਹੇ ਜਿਹੜੇ ਨਵੇਂ ਕਾਨੂੰਨ ਹੈਗੇ ਆ, ਨਵੀਆਂ ਇਹ ਗਾਈਡਲਾਈਨਸ ਆ, ਕਹਿੰਦੇ ਆ ਵੀ ਉਸ ਟਾਈਮ ਦੇ ਤਿਆਰੀਆਂ ਜਦੋਂ ਕੈਲੀਫੋਰਨੀਆ ਇੱਕ ਹਿਸਾਬ ਦੇ ਨਾਲ ਸਟਰਗਲ ਕਰ ਰਿਹਾ ਆ, ਬੜੀ ਮੁਸ਼ਕਲ ਦੇ ਵਿੱਚੋਂ ਲੰਘ ਰਿਹਾ ਆ ਓਮੀਕਰੋਨ ਦੀ ਇਸ ਨਵੀਂ ਵੇਵ ਆ ਉਸ ਦੇ ਤਹਿਤ। ਸੋ ਹੁਣ ਬਹੁਤ ਸਾਰੇ ਜਿਹੜੇ ਪ੍ਰਾਈਵੇਟ ਬਿਜ਼ਨੈਸਿਸ ਆ ਜਾਂ ਇੰਪਲੋਇਰਸ ਆ, ਉਹਨਾਂ ਨੂੰ ਆਪਣੀ ਇੰਪਲੋਈ ਟੈਸਟਿੰਗ, ਮਾਸਕ ਵੀਅਰਿੰਗ ਜਾਂ ਵੈਕਸੀਨੇਸ਼ਨ ਦੇ ਉੱਤੇ ਹੁਣ ਜ਼ਿਆਦਾ ਜ਼ੋਰ ਦੇਣਾ ਪਵੇਗਾ। ਸੈਲਫ ਐਡਮਿਨਿਸਟਰਡ ਸੈਲਫ ਰੈਡ ਟੈਸਟ, ਕਹਿ ਸਕਦੇ ਹਾਂ ਵੀ ਜਿਹੜੇ ਘਰਾਂ ਦੇ ਵਿੱਚ ਕੀਤੇ ਗਏ ਟੈਸਟ ਆ, ਉਹ ਹੁਣ ਨਵੀਂ ਰੈਗੂਲੇਸ਼ਨਸ ਦੇ ਅਧੀਨ ਨਹੀਂ ਮੰਨੇ ਜਿਹੜੇ ਉਹ ਜਾਣਗੇ। ਲੈਬ ਦੇ ਦੁਆਰਾ ਕੀਤਾ ਗਿਆ ਜਿਹੜਾ ਟੈਸਟ ਆ, ਉਹ ਵੀ ਸੁਪਰਵਾਈਜ਼ਰ ਦੇ ਸਾਹਮਣੇ ਜਿਹੜਾ ਲਿਆ ਗਿਆ ਹੋਵੇ, ਜਾਂ ਹੈਲਥ ਕੇਅਰ ਰਿਪਰੈਜ਼ੈਂਟੇਟਿਵ ਦੇ ਸਾਹਮਣੇ ਲਿਆ ਗਿਆ ਹੋਵੇ, ਉਸ ਨੂੰ ਮੰਨਿਆ ਜਾਵੇਗਾ। ਆਈ ਥਿੰਕ ਇਸ ਨੂੰ ਲਾਗੂ ਕਰਨਾ ਕਾਫੀ ਮੁਸ਼ਕਲ ਹੋਊਗਾ। ਆਪ ਤਾਂ ਜੇ ਦੇਖਿਆ ਜਾਵੇ ਬਹੁਤ ਸਾਰੇ ਸਕੂਲਾਂ ਦੇ ਵਿੱਚ ਤੇ ਹੋਰ ਥਾਵਾਂ ਦੇ ਉੱਤੇ ਇਹ ਐਟ ਹੋਮ ਟੈਸਟ ਨੂੰ ਤਰਜੀਹ ਜਿਹੜੀ ਉਹ ਦੇ ਰਹੇ ਆ। ਇਸ ਤਰੀਕੇ ਦੇ ਨਾਲ ਇੰਪਲੋਈ ਦੇ ਸਾਹਮਣੇ ਹੁਣ ਸੁਪਰਵਾਈਜ਼ਰ ਜਾਂ ਉਹ ਸਾਰੀਆਂ ਚੀਜ਼ਾਂ ਨੂੰ ਲਾਗੂ ਕਰਨਾ ਕਾਫੀ ਮੁਸ਼ਕਲ ਹੋਊਗਾ। ਹੁਣ ਜੇ ਦੇਖਿਆ ਜਾਵੇ ਤਾਂ ਹਸਪਤਾਲਾਂ ਦੇ ਵਿੱਚ ਤਾਂ ਜੇ ਕੋਵਿਡ ਪੋਜ਼ੀਟਿਵ ਜੇ ਸਟਾਫ ਹੈਗਾ ਆ, ਉਹਨਾਂ ਨੂੰ ਤਾਂ ਉਹ ਵਾਪਸ ਸੱਦ ਰਹੇ ਆ ਵੀ ਤੁਸੀਂ ਕੰਮ ਦੇ ਉੱਤੇ ਆ ਜਾਓ ਤੇ ਆ ਕੇ ਜਿਹੜਾ ਆ ਇਹ ਭਾਰ ਨੂੰ ਵੰਡਾਓ। ਤੇ ਹੁਣ ਬਾਕੀ ਇੰਪਲੋਇਰਸ ਦੇ ਲਈ ਇਹ ਬੜਾ ਫਿਰ ਮੁਸ਼ਕਲ ਜਿਹੜਾ ਟੀਚਾ ਸਾਬਤ ਹੋ ਸਕਦਾ ਆ ਵੀ ਕੌਣ ਕੰਮ ਕਰੂਗਾ, ਕੌਣ ਨਹੀਂ ਕਰੂਗਾ। ਆਲਰੇਡੀ ਇੰਨਾ ਜ਼ਿਆਦਾ ਭੰਬਲ-ਭੂਸਾ ਇਸ ਨੂੰ ਲੈ ਕੇ ਬਣਿਆ ਪਿਆ ਹੈਗਾ। ਜੀ, ਅਗਲੀ ਖਬਰ ਸੰਨੀਵਿਲ ਕੈਲੀਫੋਰਨੀਆ ਤੋਂ ਆ ਰਹੀ ਆ। ਬੇ ਏਰੀਏ ਦੇ ਵਿੱਚ ਇੱਕ ਸ਼ਹਿਰ ਹੈਗਾ ਸੰਨੀਵਿਲ, ਉੱਥੇ ਅੱਜ ਕੱਲ੍ਹ ਇੰਡੀਅਨ ਕਮਿਊਨਿਟੀ ਵੀ ਬਹੁਤ ਜ਼ਿਆਦਾ ਹੈਗੀ ਆ, ਪਰ ਇੱਕ ਪ੍ਰੋਬਲਮ ਉਸ ਸ਼ਹਿਰ 'ਚ ਇਹ ਆ ਰਹੀ ਆ ਵੀ ਕਹਿੰਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਾਂ ਆ ਉਸ ਸ਼ਹਿਰ ਦੇ ਵਿੱਚ ਵੜ ਗਏ ਆ। ਸੋ ਲੋਕਾਂ ਨੂੰ ਬਹੁਤ ਉਹ ਤੰਗ ਕਰ ਰਹੇ ਆ, ਤੇ ਈਵਨ ਉੱਥੇ ਦਾ ਜਿਹੜਾ ਮੇਅਰ ਆ ਸੰਨੀਵਿਲ ਦਾ, ਉਹ ਕਹਿੰਦੇ ਵੀ ਅਸੀਂ ਵੱਖ-ਵੱਖ ਤਰੀਕੇ ਅਪਣਾਏ ਆ, ਪਰ ਹਜੇ ਤੱਕ ਸਫਲਤਾ ਨਹੀਂ ਮਿਲ ਰਹੀ। ਲੋਕ ਗ੍ਰੀਨ ਲੇਜ਼ਰਸ ਬਾਈ ਕਰ ਰਹੇ ਆ, ਤੇ ਜਦੋਂ ਉਹਨਾਂ ਦੇ ਘਰਾਂ ਦੇ ਕਾਂ ਇਕੱਠੇ ਹੋ ਜਾਂਦੇ ਆ ਤੇ ਉਹ ਲੇਜ਼ਰ ਨੂੰ ਯੂਜ਼ ਕਰਦੇ ਹੈਗੇ ਆ। ਪਰ ਕਹਿੰਦੇ ਵੀ ਇਹ ਕਈ ਲੋਕ ਤਾਂ ਖੁਸ਼ ਵੀ ਆ, ਪਰ ਬਹੁਤੇ ਲੋਕ ਔਖੇ ਆ, ਕਿਉਂਕਿ ਗੰਦ ਵੀ ਬਹੁਤ ਪੈਂਦਾ ਹੈਗਾ
ਤੇ ਇਹਨਾਂ ਦੀ ਕਾਊਂਟਿੰਗ ਵੀ ਹੋ ਚੁੱਕੀ ਹੈ ਹੁਣ। ਸੈਂਟਾ ਕਲਾਰਾ ਵੈਲੀ ਆਡੋਬੋਨ ਸੁਸਾਇਟੀ ਉਹ ਵੀ ਕੰਸਰਨਡ ਹੈਗੀ ਆ ਵੀ ਲੇਜ਼ਰ ਦੇ ਨਾਲ ਜਿਹੜੇ ਇਹ ਪੰਛੀ ਆ, ਕਾਂ ਆ, ਉਹ ਅੰਨ੍ਹੇ ਹੋ ਸਕਦੇ ਹੈਗੇ ਆ। ਸੋ ਇਹਦਾ ਕੁਛ ਹੋਰ ਸੋਲਿਊਸ਼ਨ ਲੱਭਣਾ ਪੈਣਾ, ਪਰ ਇਹ ਪੂਰੇ ਬੇਰੀਆ ਨਹੀਂ, ਪੂਰੇ ਅਮਰੀਕਾ ਦੇ ਵਿੱਚ ਇਸ ਖਬਰ ਨੇ ਜਿਹੜੀ ਆ ਆਪਣੀ ਜਿਹੜੀ ਜਗ੍ਹਾ ਲਈ ਹੋਈ ਫਰੰਟ ਤੇ, ਵੀ ਕਾਵਾਂ ਨੇ ਪੂਰੀ ਤਰ੍ਹਾਂ ਸੰਨੀਵਿਲ ਦੇ ਵਿੱਚ ਅਟੈਕ ਕੀਤਾ ਪਿਆ ਹੈ। ਟਰੇਸੀ ਦੇ ਵਿੱਚ ਪਹਿਲਾਂ ਮੋਰਾਂ ਨੇ ਤੰਗ ਕੀਤੇ ਸੀਗੇ ਲੋਕ, ਤੇ ਹੁਣ ਸਨੀਵੇਲ ਦੇ ਵਿੱਚ ਕਾਵਾਂ ਦੀ ਜਿਹੜੀ ਕਾਂ-ਕਾਂ ਆ, ਉਸ ਤੋਂ ਤੰਗ ਆਏ ਨੇ। ਕੈਲੀਫੋਰਨੀਆ ਦੇ ਸੋਕੇ ਦੀ ਜੇ ਗੱਲ ਕਰਦੇ ਜਾਈਏ, ਸੈਂਟਾ ਕਲਾਰਾ ਕਾਉਂਟੀ ਨੇ ਇਹ ਦੱਸਿਆ ਆ ਵੀ ਉਹਦੇ ਵਿੱਚ ਰਹਿਣ ਵਾਲੇ ਨਿਵਾਸੀ ਰੈਜ਼ੀਡੈਂਟਸ ਆ, ਉਹਨਾਂ ਨੇ ਵਾਟਰ ਕੰਜ਼ਰਵੇਸ਼ਨ ਦਾ ਜਿਹੜਾ ਇੱਕ ਟੀਚਾ ਰੱਖਿਆ ਸੀ 15% ਦਾ, ਉਸ ਨੂੰ ਬੀਟ ਕਰ ਦਿੱਤਾ ਆ। ਨਵੰਬਰ ਮਹੀਨੇ ਦੇ ਵਿੱਚ ਕਾਉਂਟੀ ਵਾਈਡ ਜਿਹੜੀ ਪਾਣੀ ਦੀ ਵਰਤੋਂ ਆ 20% ਘਟੀ ਆ, ਜਦਕਿ ਐਮਰਜੈਂਸੀ ਗੋਲ ਇਹਨਾਂ ਨੇ 15% ਰੱਖਿਆ ਸੀਗਾ। ਆਈ ਥਿੰਕ ਇਸ ਦੇ ਵਿੱਚ ਮੁੱਖ ਕਾਰਨ ਇਹ ਵੀ ਰਿਹਾ ਹੋਣਾ ਆ ਹਰਜੋਤ ਸਿੰਘ ਜੀ, ਕਾਫੀ ਜ਼ਿਆਦਾ ਸਟੋਰਮਸ, ਮੀਂਹ ਵੀ ਜਿਹੜੇ ਆ ਇਹਨਾਂ ਮਹੀਨਿਆਂ ਦੇ ਵਿੱਚ ਜਿਹੜੇ ਉਹ ਪਏ, ਜਿਸ ਕਰਕੇ ਪਾਣੀ ਦੀ ਖਪਤ ਉਹ ਓਵਰਆਲ ਜਿਹੜੀ ਉਹ ਘਟ ਗਈ ਸੀਗੀ। 2 ਮਿਲੀਅਨ ਰੈਜ਼ੀਡੈਂਟਸ ਇਸ ਕਾਉਂਟੀ ਦੇ ਵਿੱਚ, ਸੈਂਟਾ ਕਲਾਰਾ ਵੈਲੀ ਵਾਟਰ ਡਿਸਟ੍ਰਿਕਟ ਦੇ ਵਿੱਚ ਜਿਹੜੇ ਉਹ ਰਹਿੰਦੇ ਆ। ਜੂਨ ਮਹੀਨੇ ਦੇ ਵਿੱਚ ਇਹਨਾਂ ਨੇ ਐਮਰਜੈਂਸੀ ਘੋਸ਼ਿਤ ਕੀਤੀ ਸੀ ਤੇ ਕਿਹਾ ਸੀਗਾ ਵੀ 15% ਪਾਣੀ ਦੀ ਵਰਤੋਂ ਆ ਉਸ ਨੂੰ ਘਟਾਇਆ ਜਿਹੜਾ ਹੋ ਜਾਵੇ। ਸੋ ਓਵਰਆਲ ਇਹ ਕੰਮ ਕਰਨ ਦੇ ਵਿੱਚ ਜਿਹੜੇ ਸੈਂਟਾ ਕਲਾਰਾ ਕਾਉਂਟੀ ਦੇ ਵਸਨੀਕ ਆ, ਉਹ ਕਾਮਯਾਬ ਹੁਣ ਰਹੇ ਨੇ। ਇੱਦਾਂ ਬੇ ਏਰੀਏ ਤੋਂ ਅੱਜ ਖਬਰ ਆ ਰਹੀ ਆ, ਬੇ ਏਰੀਏ ਦੇ ਵਿੱਚ ਹਾਈਵੇ I-280 ਤੇ ਹਾਈਵੇ 87 ਡਾਊਨਟਾਊਨ ਦੇ ਵਿੱਚ ਇੱਕ ਵਾਟਰ ਪੰਪ ਮਾਲ ਫੰਕਸ਼ਨ ਹੋ ਗਿਆ, ਜਿਹਦੇ ਨਾਲ ਪੂਰੇ ਦਾ ਪੂਰਾ ਰੈਂਪ ਆ ਉਹ ਪਾਣੀ ਦੇ ਵਿੱਚ ਡੁੱਬ ਗਿਆ। ਸੋ ਇਹ ਸ਼ਾਮ ਨੂੰ 5 ਵਜੇ ਦੇ ਕਰੀਬ ਕਲੀਨ ਅਪ ਕੀਤਾ ਗਿਆ ਤੇ ਕਾਫੀ ਟ੍ਰੈਫਿਕ ਉੱਥੇ ਲੌਂਗ ਲਾਈਨਸ ਦੇਖੀਆਂ ਗਈਆਂ। ਸੋ ਇਹ ਕੈਲਟ੍ਰੇਨ ਨੇ ਸਾਰਾ ਕੁਛ ਬਾਅਦ ਦੇ ਵਿੱਚ ਆ ਕੇ ਇਸ ਇਸ਼ੂ ਨੂੰ ਫਿਕਸ ਕੀਤਾ। ਜੀ, ਅਗਲੀ ਗੱਲ ਕਰਦੇ ਜਾਈਏ, ਮਰਸਡ ਕਾਉਂਟੀ ਤੋਂ ਬੜੀ ਇੱਕ ਮਾੜੀ ਖਬਰ ਆ ਰਹੀ ਆ। 3 ਜਿਹੜੇ ਬੱਚੇ ਆ ਜਿਨ੍ਹਾਂ ਦੀ ਉਮਰ 8 ਸਾਲ ਤੋਂ ਘੱਟ ਸੀ, ਉਹ ਇੱਕ ਅਪਾਰਟਮੈਂਟ ਦੇ ਵਿੱਚ ਉਹਨਾਂ ਦੀਆਂ ਲਾਸ਼ਾਂ ਜਿਹੜੀਆਂ ਉਹ ਲੱਭੀਆਂ ਆ। ਉਹ ਮੌਤ ਜਿਹੜੇ ਆ ਉਹ ਮ੍ਰਿਤ ਪਾਏ ਗਏ ਹੈਗੇ ਆ। ਸੋ ਲਾ ਗ੍ਰੈਂਡ ਅਪਾਰਟਮੈਂਟ ਜਿਹੜੇ ਸੀਗੇ, ਵੈਡਨਸਡੇ ਦੀ ਦੁਪਹਿਰ ਨੂੰ ਮਰਸਡ ਕਾਉਂਟੀ ਸ਼ੈਰਿਫ ਡਿਪਾਰਟਮੈਂਟ ਨੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਆ। ਡੈਪਟੀਜ਼ ਜਦ ਕਹਿੰਦੇ ਵੀ ਉੱਥੇ ਪਹੁੰਚੇ, ਅਪਾਰਟਮੈਂਟ ਦੇ ਵਿੱਚ ਗਏ, ਤਾਂ ਉਹਨਾਂ ਨੇ ਇਹ 3 ਬੱਚਿਆਂ ਦੀਆਂ ਲਾਸ਼ਾਂ ਜਿਹੜੀਆਂ ਆ ਉਹ ਦੇਖੀਆਂ ਤੇ ਇੱਕ ਔਰਤ ਉੱਥੇ ਜਿਹੜੀ ਆ ਉਹ ਇੰਜਰਡ ਪਾਈ ਗਈ ਸੀਗੀ। ਸੋ ਉਸ ਔਰਤ ਨੂੰ ਹੁਣ ਹਸਪਤਾਲ ਦੇ ਵਿੱਚ ਇਲਾਜ ਅਧੀਨ ਰੱਖਿਆ ਗਿਆ ਹੈਗਾ ਆ। ਕਹਿੰਦੇ ਲਾਈਫ ਥ੍ਰੈਟਨਿੰਗ ਇੰਜਰੀਜ਼ ਜਿਹੜੀਆਂ ਆ ਉਹ ਸੀਗੀਆਂ। ਹੁਣ ਕਿੱਦਾਂ ਇਹ ਸਾਰੀ ਘਟਨਾ ਵਾਪਰੀ ਆ, ਉਸ ਦੇ ਬਾਰੇ ਜਿਹੜਾ ਆ ਉਹ ਹੁਣ ਜਾਂਚ ਚੱਲ ਰਹੀ ਆ। ਸ਼ੈਰਿਫ ਡਿਪਾਰਟਮੈਂਟ ਨੇ ਇਸ ਦੇ ਬਾਰੇ ਹੋਰ ਜਾਣਕਾਰੀ ਜਿਹੜੀ ਉਹ ਨਹੀਂ ਦਿੱਤੀ। ਇਹ ਵੀ ਅਜੇ ਜਾਣਕਾਰੀ ਇਹਨਾਂ ਨੇ ਨਹੀਂ ਦੱਸੀ ਵੀ ਉਸ ਔਰਤ ਤੇ ਉਹਨਾਂ ਬੱਚਿਆਂ ਦਾ ਆਪਸ ਦੇ ਵਿੱਚ ਕੋਈ ਸੰਬੰਧ ਸੀ ਜਾਂ ਨਹੀਂ। ਪਰ ਮਰਸਡ ਕਾਉਂਟੀ ਸ਼ੈਰਿਫ ਆਫਿਸ ਨੇ ਕਿਹਾ ਵੀ ਜੇ ਕਿਸੇ ਕੋਲ ਜਾਣਕਾਰੀ ਹੋਵੇ ਇਸ ਇਨਵੈਸਟੀਗੇਸ਼ਨ ਦੇ ਵਿੱਚ ਹੋਰ ਚਾਨਣਾ ਪਾਉਣ ਦੇ ਲਈ, ਤਾਂ ਉਹ ਤੁਰੰਤ ਉਹਨਾਂ ਦੇ ਨਾਲ ਸੰਪਰਕ ਕਰਨ। ਅਗਲੀ ਖਬਰ ਕੈਲੀਫੋਰਨੀਆ ਦੇ ਸੈਕਰਾਮੈਂਟੋ ਜਿਹੜਾ ਹੈਗਾ ਸ਼ਹਿਰ, ਉੱਥੋਂ ਆ ਰਹੀ ਆ। ਸੈਕਰਾਮੈਂਟੋ ਕਾਉਂਟੀ ਨੇ ਕੱਲ੍ਹ ਰਾਤ ਇੱਕ ਮੀਟਿੰਗ ਦੇ ਦੌਰਾਨ ਫਲੇਵਰ ਟੋਬੈਕੋ ਪ੍ਰੋਡਕਟਸ, ਸਿਗਰੇਟਸ, ਮੈਂਥੋਲ, ਇਹਨਾਂ ਸਾਰਿਆਂ ਨੂੰ ਬੈਨ ਕਰ ਦਿੱਤਾ ਆ। ਕਹਿੰਦੇ ਵੀ ਜਿੰਨੇ ਵੀ ਬਿਜ਼ਨੈਸਿਸ ਹੈਗੇ ਆ ਸਿਟੀ ਆਫ ਸੈਕਰਾਮੈਂਟੋ 'ਚ, ਐਲ ਗਰੋਵ ਜਾਂ ਇਸ ਕਾਉਂਟੀ ਦੇ ਏਰੀਏ ਦੇ ਵਿੱਚ, ਉਹਨਾਂ ਦੇ ਕੋਲ 6 ਮਹੀਨੇ ਆ। 6 ਮਹੀਨਿਆਂ ਦੇ ਵਿੱਚ ਉਹਨਾਂ ਨੂੰ ਇਹ ਸਾਰੇ ਪ੍ਰੋਡਕਟ ਚੱਕਣੇ ਪੈਣਗੇ। ਜੁਲਾਈ 2022 ਤੋਂ ਪਹਿਲਾਂ ਕੈਂਡੀ ਫਲੇਵਰਡ ਸਿਗਰੇਟਸ, ਹੁੱਕਾ ਤੰਬਾਕੂ, ਮੈਥਨੋਲ ਸਿਗਰੇਟਸ, ਸਵੀਟ ਸਿਗਾਰਸ ਤੇ ਜਿਨ੍ਹਾਂ ਨੂੰ ਯੂਜ਼ ਕੀਤਾ ਜਾਂਦਾ ਕੈਨਵਸ ਦੇ ਲਈ, ਭੰਗ ਦੇ ਲਈ। ਸੋ ਜੇ ਬਿਜ਼ਨੈਸਿਸ ਜੁਲਾਈ 2020 ਤੋਂ ਬਾਅਦ ਸੈੱਲ ਕਰਦੇ ਦੇਖੇ ਗਿਆ ਤੇ ਉਹਨਾਂ ਨੂੰ $25,000 ਦਾ ਫਾਈਨ ਹੋਊਗਾ। ਸੋ ਸੈਕਰਾਮੈਂਟੋ 'ਚ ਤਾਂ ਇਹ ਕੁਝ ਵਾਪਰਿਆ ਤੇ ਦੂਸਰੇ ਪਾਸੇ ਯੂਬਾ ਸਿਟੀ, ਜਿੱਥੇ ਪੰਜਾਬੀ ਕਮਿਊਨਿਟੀ ਬਹੁਤ ਜ਼ਿਆਦਾ ਰਹਿੰਦੀ ਆ, ਤੇ ਯੂਬਾ ਸਿਟੀ ਤੋਂ ਇੱਕ ਬੜੀ ਮਾੜੀ ਖਬਰ ਆ ਰਹੀ ਆ ਵੀ ਯੂਬਾ ਸਿਟੀ ਦੇ ਹਾਈ ਸਕੂਲ ਦੇ ਵਿੱਚ ਸਟੂਡੈਂਟਸ ਕਹਿੰਦੇ ਵੀ ਬਹੁਤ ਜ਼ਿਆਦਾ ਵੇਪਿੰਗ ਯੂਜ਼ ਕਰ ਰਹੇ ਹੈਗੇ ਆ, ਇਹ ਸਿਗਰੇਟਸ ਵਗੈਰਾ। ਸੋ ਪੇਰੈਂਟਸ ਬਹੁਤ ਜ਼ਿਆਦਾ ਕੰਸਰਨ ਹੈਗੇ ਆ ਸਿਗਰੇਟਸ ਦੇ ਮਾਮਲੇ ਵਿੱਚ, ਜਿਨ੍ਹਾਂ ਦੇ ਬੱਚੇ ਯੂਬਾ ਸਿਟੀ ਹਾਈ ਸਕੂਲ ਦੇ ਵਿੱਚ ਜਾਂਦੇ ਹੈਗੇ ਆ ਤੇ ਕਹਿੰਦੇ ਸਟੂਡੈਂਟਸ ਬਹੁਤ ਯੂਜ਼ ਕਰ ਰਹੇ ਆ।
ਜੀ, ਬਿਲਕੁਲ ਆਪਾਂ ਬਾਰ-ਬਾਰ ਆਪਣੇ ਜਿੰਨੇ ਵੀ ਸਰੋਤੇ ਆ, ਸੁਣਨ ਵਾਲੇ ਆ, ਦਰਸ਼ਕ ਆ, ਉਹਨਾਂ ਨੂੰ ਦੇਖਣ ਵਾਲਿਆਂ ਨੂੰ ਆਪਾਂ ਦੱਸਦੇ ਰਹੇ ਆ ਵੀ ਭਾਈ ਆਪਣੇ ਬੱਚਿਆਂ ਦੇ ਉੱਤੇ ਧਿਆਨ ਰੱਖੋ। ਇਹ ਇੱਕ ਹੁਣ ਜਿਹੜਾ ਅੱਜ ਦੇ ਯੁੱਗ ਦੇ ਵਿੱਚ ਇਹ ਬਹੁਤ ਵੱਡੀ ਚੁਣੌਤੀ ਮਾਪਿਆਂ ਦੇ ਲਈ ਵੀ ਜਿਹੜੀ ਉਹ ਬਣੀ ਪਈ ਆ ਵੀ ਬੱਚਿਆਂ ਤੇ ਕਿੱਦਾਂ ਨਜ਼ਰ ਰੱਖਣੀ ਆ। ਵੱਖ-ਵੱਖ ਰੂਪ, ਆਕਾਰ ਦੇ ਵਿੱਚ, ਸ਼ੇਪਸ ਦੇ ਵਿੱਚ ਇਹ ਜਿਹੜੇ ਵੇਪਿੰਗ ਪ੍ਰੋਡਕਟਸ ਆ ਰਹੇ ਨੇ ਜਿਨ੍ਹਾਂ ਨੂੰ ਦੇਖ ਕੇ ਤੁਹਾਨੂੰ ਕਈ ਵਾਰੀ ਪਤਾ ਵੀ ਨਹੀਂ ਲੱਗਦਾ ਵੀ ਇਹ ਜਿਹੜੀ ਇੱਕ ਹਿਸਾਬ ਦੇ ਨਾਲ ਸਿਗਰਟ ਨੋਸ਼ੀ ਵਾਲਾ ਕੰਮ ਹੀ ਜਿਹੜਾ ਉਹ ਬਣਦਾ ਜਾ ਰਿਹਾ ਆ। ਜਿਸ ਤਰੀਕੇ ਦੇ ਨਾਲ ਆਪਾਂ ਇੱਥੇ marijuana ਦਾ ਯੂਜ਼ ਵੱਧਦਾ ਵੀ ਦੇਖ ਰਹੇ ਹਾਂ। ਸ਼ਰਾਬ ਦਾ ਸੇਵਨ ਵੀ ਜਿਹੜਾ ਆ ਉਹ ਆਲਰੇਡੀ ਬਹੁਤ ਜ਼ਿਆਦਾ ਪਹਿਲਾਂ ਹੀ ਜਿਹੜਾ ਵਧਿਆ ਆ। ਵੇਪਿੰਗ ਫਲੇਵਰਡ ਟobacco ਉਸ ਦੀ ਆੜ ਦੇ ਵਿੱਚ ਨਿਆਣਿਆਂ ਨੂੰ ਵੀ ਹੁਣ ਇਸ ਨਸ਼ੇ ਦੇ ਉੱਤੇ ਜਿਹੜਾ ਉਹ ਲਾਇਆ ਜਾ ਰਿਹਾ ਆ। ਉਹ ਇੱਕ ਤਾਂ ਉਹਨੂੰ ਕੂਲ ਸਮਝਦੇ ਆ, ਇੱਕ ਦੂਜੇ ਵੱਲ ਦੇਖੋ-ਦੇਖੀ, ਜੱਕੋ-ਤੱਕੀ ਉਸ ਦੇ ਜਿਹੜੇ ਆ ਉਹ ਆਦੀ ਹੋਈ ਜਾਂਦੇ ਆ। ਬਹੁਤ ਵੱਡੀ ਇੱਕ ਚੁਣੌਤੀ ਇਸ ਟਾਈਮ ਜਿਹੜੀ ਉਹ ਸਾਰਿਆਂ ਦੇ ਸਾਹਮਣੇ ਆ। ਪਬਲਿਕ ਹੈਲਥ ਲਈ ਵੀ ਇਹ ਖਤਰਾ ਆ, ਮਾਪਿਆਂ ਦੇ ਲਈ ਵੀ ਜਿਹੜੀ ਇੱਕ ਫਿਕਰਮੰਦੀ ਦਾ ਕਾਰਨ ਜਿਹੜਾ ਉਹ ਬਣ ਰਹੀ ਹੈਗੀ ਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਹੁਣ ਨਵੀਆਂ ਡਿਸਟ੍ਰਿਕਟਸ ਉਹਨਾਂ ਦੇ ਜਿਹੜੇ ਹੱਦਾਂ ਆ ਉਹ ਘੜੀਆਂ ਜਾ ਚੁੱਕੀਆਂ ਹੈਗੀਆਂ ਤਕਰੀਬਨ ਕਈ ਥਾਵਾਂ ਦੇ ਉੱਤੇ। ਪਿਛਲੇ ਜਿਹੜੇ ਇਲੈਕਸ਼ਨ ਦੇ ਵਿੱਚ ਜਿਹੜੇ ਕਾਂਗਰਸ ਦੀ ਇਲੈਕਸ਼ਨ ਦੇ ਵਿੱਚ ਡੇਵਿਡ ਵਾਲਡਾਹੋ ਨੇ ਜਿਹੜੇ ਟਿਮ ਕਾਕਸ ਆ ਉਹਨਾਂ ਨੂੰ ਹਰਾਇਆ ਸੀ। ਬੜੀ ਜਿਹੜੀ ਉਹ ਕੜੀ ਟੱਕਰ ਇੱਥੇ ਰਹੀ ਸੀ। ਇੱਕ ਵਾਰੀ ਫਿਰ ਜਿਹੜੇ ਰਿਪਰੈਜ਼ੈਂਟੇਟਿਵ ਡੇਵਿਡ ਵਾਲਡੋਹੋ ਆ ਜਿਹੜੇ ਹੈਨਫੋਰਡ ਤੋਂ ਆ ਉਹਨਾਂ ਨੇ ਅਨਾਉਂਸ ਕਰ ਦਿੱਤਾ ਹੈ ਵੀ ਉਹ ਰੀ-ਇਲੈਕਸ਼ਨ ਦੇ ਲਈ ਲੜਨ ਜਾ ਰਹੇ ਆ। 22ਵੀਂ ਜਿਹੜੀ ਕਾਂਗਰੈਸ਼ਨਲ ਡਿਸਟ੍ਰਿਕਟ ਇੱਥੇ ਹੈਗੀ ਆ, ਉਹ ਦੁਬਾਰਾ ਜਿਹੜੀ ਉਹ ਡਰਾ ਕੀਤੀ ਗਈ ਆ। ਇਸ ਨਵੀਂ ਡਿਸਟ੍ਰਿਕਟ ਦੇ ਵਿੱਚ ਡਲੀਨੋ, ਪੋਰਟਰਵਿਲ, ਹੈਨਫੋਰਡ ਤੇ ਕੁਛ ਹਿੱਸਾ ਜਿਹੜਾ ਬੇਕਰਸਫੀਲਡ ਦਾ ਜਿਹੜਾ ਉਹ ਆਉਂਦਾ ਆ। ਜੇ ਇਸ ਦੇ ਵਿੱਚ ਰਜਿਸਟਰਡ ਵੋਟਰਸ ਦੀ ਕਹਿੰਦੇ ਗੱਲ ਕਰਦੇ ਜਾਈਏ 43% ਡੈਮੋਕ੍ਰੇਟ ਤੇ 26% ਰਿਪਬਲਿਕਨ ਜਿਹੜੀ ਉਹ ਇਸ ਦੇ ਵਿੱਚ ਆਉਂਦੇ ਹੈਗੇ ਆ। ਡੇਵਿਡ ਵਾਲਡੋਹੋ ਨੂੰ ਪਿਛਲੀ ਵਾਰੀ ਟਰੰਪ ਹੋਣਾ ਦੀ ਜਿਹੜੀ ਸਪੋਰਟ ਆ ਉਹ ਵੀ ਜਿਹੜੀ ਉਹ ਮਿਲੀ ਸੀਗੀ, ਪਰ ਉਹਨਾਂ ਨੂੰ ਜਿਹੜਾ ਆ ਉਹ ਇੰਪੀਚ ਕਰਨ ਦੇ ਲਈ ਡੇਵਿਡ ਵਾਲਡੋਹੋ ਨੇ ਟਰੰਪ ਹੋਣਾ ਨੂੰ ਇੰਪੀਚ ਕਰਨ ਦੇ ਲਈ ਵੀ ਉਸ ਹੱਕ 'ਚ ਵੋਟ ਵੀ ਪਾਈ ਸੀ। ਜੀ। ਇਸੇ ਤਰ੍ਹਾਂ ਸਿਟੀ ਆਫ ਬੇਕਰਸਫੀਲਡ ਦੇ ਵਿੱਚ ਜਿਹੜੇ ਆਪਣੇ ਸਰੋਤੇ ਸੁਣ ਰਹੇ ਆ, ਦੇਖ ਰਹੇ ਆ, ਬੇਕਰਸਫੀਲਡ ਦੇ ਵਿੱਚ ਵੀ ਰੀਡਿਸਟ੍ਰਿਕਟਿੰਗ ਨੂੰ ਲੈ ਕੇ ਪਬਲਿਕ ਹੀਅਰਿੰਗ ਹੋਣੀ ਹੈਗੀ ਆ ਜਨਵਰੀ 19 ਨੂੰ, ਬੁੱਧਵਾਰ ਨੂੰ ਸ਼ਾਮ ਨੂੰ 6 ਵਜੇ। ਸੋ ਉਹਨਾਂ ਦਾ ਕੌਂਸਲ ਚੈਂਬਰ ਸਿਟੀ ਹਾਲ ਸਾਊਥ ਜਿਹੜਾ ਕਿ 1501 ਟਰਕਸਟਨ ਐਵਨਿਊ ਬੇਕਰਸਫੀਲਡ ਦੇ ਵਿੱਚ ਆ, ਉੱਥੇ ਇਸ ਬਾਰੇ ਮੀਟਿੰਗ ਹੋਣੀ ਆ। ਸੋ ਜ਼ਰੂਰ ਆਪਣੇ ਸਰੋਤਿਆਂ ਨੂੰ ਉੱਥੇ ਵੱਧ ਚੜ੍ਹ ਕੇ ਜਾਣਾ ਚਾਹੀਦਾ। ਪਿੱਛੇ ਜਦੋਂ ਫਰਿਜ਼ਨੋ 'ਚ ਹੋਈ ਸੀ, ਉਹ ਗੱਲ ਜੁਦੀ ਆ ਵੀ ਸਿਟੀ ਵਾਲਿਆਂ ਨੇ ਸੁਣਿਆ ਕੁਛ ਨਹੀਂ, ਪਰ ਬਹੁਤ ਵੱਡੀ ਗਿਣਤੀ ਦੇ ਵਿੱਚ ਆਪਣੀ ਪੰਜਾਬੀ ਕਮਿਊਨਿਟੀ ਗਈ ਸੀ। ਜੀ। ਕੈਲੀਫੋਰਨੀਆ ਦੇ ਵਿੱਚ ਜਿਹੜੇ ਫੈਂਟਨਿਲ ਦੇ ਡੀਲਰਸ ਆ, ਉਹਨਾਂ ਨੂੰ ਸਖਤ ਜਿਹੜੀ ਪਨਿਸ਼ਮੈਂਟ ਆ ਸਜ਼ਾਵਾਂ ਦੇਣ ਦੇ ਲਈ ਇੱਕ ਕੋਸ਼ਿਸ਼ ਆ, ਉਸ ਨੂੰ ਇੱਕ ਹਿਸਾਬ ਦੇ ਨਾਲ ਕਿਨਾਰੇ ਕਰ ਦਿੱਤਾ ਗਿਆ ਆ, ਉਸ ਨੂੰ ਸ਼ਟ ਡਾਊਨ ਕਰ ਦਿੱਤਾ ਗਿਆ ਆ। ਜਿਹੜੀ ਇੱਕ ਕਮੇਟੀ ਸੀਗੀ ਕੈਲੀਫੋਰਨੀਆ ਅਸੈਂਬਲੀ ਪਬਲਿਕ ਸੇਫਟੀ ਕਮੇਟੀ, ਉਹਨਾਂ ਦੇ ਵਿੱਚੋਂ 5 ਚੋਂ 4 ਮੈਂਬਰਸ ਨੇ ਜਿਹੜੀ ਸਖਤ ਸਜ਼ਾਵਾਂ ਦੇ ਉਲਟ ਜਿਹੜੀ ਉਹ ਵੋਟ ਪਾਈ ਆ। ਜਿਸ ਕਰਕੇ ਹੁਣ ਬਿੱਲ ਅੱਗੇ ਜਿਹੜਾ ਇਸ ਦੇ ਉੱਤੇ ਉੱਥੇ ਦੀ ਅਸੈਂਬਲੀ ਦੇ ਵਿੱਚ ਵੋਟ ਹੋਣ ਤੱਕ ਨਹੀਂ ਪਹੁੰਚ ਸਕੇਗਾ। ਇਹਨਾਂ ਕਮੇਟੀ ਮੈਂਬਰਸ ਦਾ ਇਹ ਮੰਨਣਾ ਆ ਵੀ ਇਹਨਾਂ ਡਰੱਗ ਡੀਲਰਸ ਨੂੰ ਜਿਹੜੀ ਸਜ਼ਾ ਦੇ ਕੇ ਜਿਹੜੀ ਪ੍ਰੋਬਲਮ ਆ ਉਸ ਦਾ ਹੱਲ ਨਹੀਂ ਹੈਗਾ। ਸੈਨੇਟ ਬਿੱਲ 350 ਦੇ ਤਹਿਤ ਜਿਸ ਨੂੰ ਅਲੈਗਜ਼ੈਂਡਰਾਜ਼ ਲਾ ਵੀ ਆਖਿਆ ਜਾ ਰਿਹਾ ਸੀਗਾ ਵੀ ਜੇ ਕੋਈ ਪਰਸਨ ਕਨਵਿਕਟਡ ਆ ਜਾਂ ਇਸ ਦੇ ਦੋਸ਼ਾਂ ਨੂੰ ਕਬੂਲਦਾ ਆ ਜਾਂ ਨੋ ਕੰਟੈਸਟ ਕਰਦਾ ਆ ਸੋ ਉਹਨਾਂ ਨੂੰ ਸਖਤ ਜਿਹੜੀ ਸਜ਼ਾ ਦਿੱਤੀ ਜਾ ਸਕਦੀ ਸੀ ਵੀ ਜੇ ਇਹਦੇ ਵੱਲੋਂ ਵੰਡੀ ਗਈ ਡਰੱਗਸ ਦੇ ਨਾਲ ਕਿਸੇ ਦੀ ਮੌਤ ਹੋ ਜਾਂਦੀ ਹੈਗੀ ਆ। ਪਰ ਕਹਿੰਦੇ ਵੀ ਜੇ ਬਿੱਲ ਪਾਸ ਹੋ ਜਾਂਦਾ ਤਾਂ ਡਰੱਗ ਡੀਲਰਸ ਦੇ ਲਈ ਇੱਕ ਵੱਡੀ ਚੇਤਾਵਨੀ ਵਾਰਨਿੰਗ ਦੇ ਵਜੋਂ ਦੇਖਿਆ ਜਾ ਸਕਦਾ ਸੀਗਾ ਜੇ ਕੋਈ ਫੈਂਟਨਲ ਨੂੰ ਵੇਚਣ ਵਾਲਾ ਹੈ। ਪਰ ਜੇ ਦੇਖਿਆ ਜਾਵੇ ਤਾਂ ਫੈਂਟਨਲ ਦੇ ਨਾਲ-ਨਾਲ ਹੋਰ ਬਹੁਤ ਸਾਰੇ ਡਰੱਗਸ ਆ ਜਿਨ੍ਹਾਂ ਨੂੰ ਵੇਚਣ ਦੇ ਲਈ ਆਲਰੇਡੀ ਸਖਤ ਸਜ਼ਾਵਾਂ ਹੈਗੀਆਂ ਆ, ਪਰ ਆਪਾਂ ਦੇਖ ਰਹੇ ਹਾਂ ਵੀ ਉਹਨਾਂ ਦਾ ਸੇਵਨ, ਉਹਨਾਂ ਦੀ ਸਮਗਲਿੰਗ, ਉਹਨਾਂ ਨੂੰ ਵੇਚਣ ਦਾ ਕੰਮ ਉੱਦਾਂ ਹੀ ਜਿਹੜਾ ਉਹ ਚੱਲੀ ਜਾ ਰਿਹਾ ਆ। ਪਿਛਲੇ ਕਈ ਦਹਾਕਿਆਂ ਤੋਂ ਅਮਰੀਕਾ ਦੇ ਵੱਖ-ਵੱਖ ਥਾਵਾਂ ਦੇ ਵਿੱਚ ਡਰੱਗਸ ਔਨ ਵਾਰ ਔਨ ਡਰੱਗਸ ਜਿਹੜੀ ਆ ਉਹ ਚੱਲ ਰਹੀ ਹੈਗੀ ਆ, ਪਰ ਆਪਾਂ ਨੂੰ ਸਭ ਨੂੰ ਹੀ ਪਤਾ ਆ ਵੀ ਕਿੰਨੀ ਕੁ ਕਾਮਯਾਬੀ ਉਸ ਦੇ ਵਿੱਚ ਹਾਸਿਲ ਹੋਈ ਆ। ਜੀ। ਫਰਿਜ਼ਨੋ ਏਰੀਏ ਦੇ ਵਿੱਚ ਜਿੰਨੇ ਵੀ ਪੰਜਾਬੀ ਰਹਿੰਦੇ ਆ, ਉਹਨਾਂ ਦੇ ਲਈ ਇੱਕ ਖਬਰ ਆ ਵੀ ਜੇ ਤੁਸੀਂ ਕੋਵਿਡ ਟੈਸਟ ਕਰਾਉਣਾ ਆ, ਇੱਕ ਹੈਲਥ ਕੇਅਰ ਸੈਂਟਰ ਹੈਗਾ ਉੱਥੇ, ਐਵਰੀਡੇ ਹੈਲਥ ਕੇਅਰ ਜਿਹੜਾ ਕਿ ਸੈਂਟਰਲ ਫਰਿਜ਼ਨੋ ਦੇ ਵਿੱਚ ਆ। ਉੱਥੇ ਤੁਸੀਂ ਵਾਕ ਇਨ ਕਰ ਸਕਦੇ ਆ
ਤੇ ਉਹ ਠੀਕ ਆ, ਥੋੜ੍ਹੀਆਂ ਲਾਈਨਾਂ ਲੰਮੀਆਂ ਹੋ ਸਕਦੀਆਂ, ਤੇ ਜਦੋਂ ਹੀ ਤੁਸੀਂ ਤੁਹਾਡਾ ਟੈਸਟ ਹੋ ਗਿਆ ਤੇ ਉਹ ਤੋਂ 15 ਮਿੰਟਾਂ ਦੇ ਵਿੱਚ ਹੀ ਤੁਹਾਨੂੰ ਰਿਜ਼ਲਟ ਵੀ ਉਹ ਦੇ ਦੇਣਗੇ। ਅੱਜ ਕੱਲ੍ਹ ਸਭ ਤੋਂ ਵੱਡੀ ਪ੍ਰੋਬਲਮ ਇਹ ਬਣੀ ਪਈ ਆ, ਖਾਸ ਕਰਕੇ ਕੈਲੀਫੋਰਨੀਆ ਦੇ ਵੇ ਏਰੀਏ ਦੇ ਵਿੱਚ ਤਾਂ ਤੁਹਾਨੂੰ ਅਪੁਆਇੰਟਮੈਂਟਾਂ ਹੀ ਨਹੀਂ ਮਿਲ ਰਹੀਆਂ ਟੈਸਟਿੰਗ ਦੇ ਲਈ। ਜੇ ਮਿਲਦੀਆਂ ਆ, ਤੁਹਾਨੂੰ 4-4 5-5 ਘੰਟੇ ਵੇਟ ਕਰਨਾ ਪੈਂਦਾ ਹੈਗਾ। ਉਹ ਤੋਂ ਬਾਅਦ ਫਿਰ ਰਿਜ਼ਲਟ ਆਉਣ ਨੂੰ ਵੇਟ ਕਰਨਾ ਪੈਂਦਾ। ਸੋ ਇਹ ਸੈਕਰਾਮੈਂਟੋ ਏਰੀਏ 'ਚ ਜੇ ਕਿਸੇ ਨੇ ਟੈਸਟ ਕਰਾਉਣਾ ਆ, ਫ੍ਰੈਸਨੋ। ਐਵਰੀ ਡੇ, ਸੋਰੀ ਫ੍ਰਿਜ਼ਨੋ ਦੇ ਵਿੱਚ ਐਵਰੀਡੇ ਹੈਲਥ ਕੇਅਰ ਸੈਂਟਰਲ ਫ੍ਰਿਜ਼ਨੋ ਦੇ ਵਿੱਚ ਹੈਗਾ ਆ। ਉੱਥੇ ਤੁਸੀਂ ਜਾ ਕੇ ਕਹਿੰਦੇ ਸਵੇਰੇ ਅਰਲੀ ਪਹੁੰਚ ਸਕਦੇ ਆ, ਤੇ ਕਾਰਾਂ ਦੇ ਵਿੱਚ ਹੀ ਤੁਸੀਂ ਬੈਠੇ ਰਹਿਣਾ, ਕਾਰਾਂ ਦੇ ਵਿੱਚ ਹੀ ਉਹ ਪੇਪਰ ਵਰਕ ਵਾਲਿਆਂ ਦੇ ਉੱਥੇ ਹੀ ਸਵੈਪ ਕਰਦੇ ਹੈਗੇ ਆ। ਤੇ ਜਿਹੜਾ ਉਹ ਇਹ ਮਸ਼ੀਨ ਯੂਜ਼ ਕਰਦੇ ਐਂਟੀਜਨ 99.6% ਐਕੂਰੇਟ ਹੈਗੀ ਆ। ਜੀ। ਬੈਂਕ ਆਫ ਅਮਰੀਕਾ ਜਿਹੜੇ ਆਪਣੇ ਓਵਰਡਰਾਫਟ ਜਿਹੜੇ ਫੀਸ ਆ, ਜਿਹੜੇ ਇਨਸਫੀਸ਼ੀਐਂਟ ਫੰਡਸ ਫੀਸ ਦੇ ਲਈ ਹੁੰਦੇ ਸੀ, ਉਸ ਨੂੰ ਹੁਣ ਰਿਡਿਊਸ ਕਰਨ ਜਾ ਰਿਹਾ ਆ। 2009 ਦੇ ਮੁਕਾਬਲੇ ਕਹਿੰਦੇ ਵੀ ਓਵਰਡਰਾਫਟ ਫੀਸ ਤੋਂ ਜਿਹੜੀ ਰੈਵਨਿਊਜ਼ ਬੈਂਕ ਆਫ ਅਮਰੀਕਾ ਕਮਾਉਂਦਾ ਸੀ, ਉਸ ਦੇ ਨਾਲੋਂ ਇਹ 97% ਕਟੌਤੀ ਹੋਊਗੀ। ਬਹੁਤ ਸਾਰੇ ਲੋਕ ਪਹਿਲਾਂ ਹੀ ਜਿਹੜੇ ਇਹਨਾਂ ਦੇ ਜਿਹੜੇ ਓਵਰਡਰਾਫਟ ਫੀਸ ਦੇ ਖਿਲਾਫ ਬੋਲਦੇ ਸੀਗੇ। $35 ਤੋਂ ਘਟਾ ਕੇ ਇਸ ਫੀਸ ਨੂੰ ਸ਼ਾਇਦ $10 ਕਰਨ ਜਿਹੜੇ ਉਹ ਜਾ ਰਹੇ ਹੈਗੇ ਆ। ਇਹ ਨੇਸ਼ਨਜ਼ ਦਾ ਮੁਲਕ ਦਾ ਇਹ ਸਭ ਤੋਂ ਵੱਡੇ ਬੈਂਕਾਂ ਦੇ ਵਿੱਚੋਂ ਇੱਕ ਬੈਂਕ ਆਫ ਅਮਰੀਕਾ ਹੈਗਾ ਆ। ਉਧਰ ਨਾਲ ਹੀ ਇੱਕ ਯੂਨਾਈਟਿਡ ਏਅਰਲਾਈਨਸ ਦੇ ਜਿਹੜੇ CEO ਆ, ਉਹਨਾਂ ਨੇ ਵੈਕਸੀਨ ਮੈਂਡੇਟ ਦੇ ਹੱਕ ਦੇ ਵਿੱਚ ਆਉਂਦੇ ਹੋਏ ਬਿਆਨ ਇਹ ਦਿੱਤਾ ਆ। ਕਹਿੰਦੇ ਵੀ ਵੈਕਸੀਨ ਮੈਂਡੇਟ ਦੇ ਨਾਲ ਸਾਡੇ ਜਿਹੜੇ ਇੰਪਲੋਈਜ਼ ਦੇ ਹਫ਼ਤਾਵਾਰੀ ਮਰਨ ਦੇ ਜਿਹੜੇ ਆંકੜੇ ਆ ਕੋਵਿਡ ਦੇ ਕਰਕੇ, ਉਹ ਲਗਾਤਾਰ ਘਟੇ ਆ। ਲਗਾਤਾਰ 8 ਹਫ਼ਤਿਆਂ ਤੋਂ ਕਹਿੰਦੇ ਆ ਵੀ ਕੋਵਿਡ ਦੇ ਨਾਲ ਕੋਈ ਵੀ ਮੌਤ ਉਹਨਾਂ ਦੇ ਵੈਕਸੀਨੇਟਿਡ ਇੰਪਲੋਈਜ਼ ਦੇ ਵਿਚਾਲੇ ਜਿਹੜੀ ਉਹ ਨਹੀਂ ਹੋਈ। ਯੂਨਾਈਟਿਡ ਦੇ CEO ਸਕਾਟ ਕਰਬੀ ਆ, ਉਹਨਾਂ ਨੇ ਆਪਣੇ ਸਟਾਫ ਨੂੰ ਲਿਖੀ ਚਿੱਠੀ ਦੇ ਵਿੱਚ ਇਸ ਚੀਜ਼ ਦਾ ਜਿਹੜਾ ਉਹ ਦਾਅਵਾ ਕੀਤਾ ਆ। ਹਾਲ ਦੀ ਘੜੀ ਵੀ ਉਹਨਾਂ ਦੇ 3000 ਜਿਹੜੇ ਮੁਲਾਜ਼ਮ ਆ, ਉਹ ਕੋਵਿਡ ਦੀ ਮਾਰ ਅਧੀਨ ਆ। ਫ੍ਰਿਜ਼ਨੋ ਦੇ ਵਿੱਚ ਕੱਲ੍ਹ ਸਵੇਰੇ ਇੱਕ ਟਰੱਕ ਟ੍ਰੇਨ ਦੇ ਨਾਲ ਟਕਰਾ ਗਿਆ। ਕਹਿੰਦੇ ਵੀ ਟ੍ਰੇਨ ਤਾਂ ਸਪੀਡ ਠੀਕ ਹੀ ਸੀ, ਪਰ ਟਰੱਕ ਬਹੁਤ ਸਪੀਡ 'ਤੇ ਜਾ ਰਿਹਾ ਸੀ, ਤੇ ਉੱਥੇ ਟ੍ਰੇਨ ਦੇ ਨਾਲ ਐਕਸੀਡੈਂਟ ਹੋ ਗਿਆ। ਤੇ BNSF ਫਰੇਟ ਟ੍ਰੇਨ ਜਦੋਂ ਕ੍ਰਾਸ ਕਰ ਰਹੀ ਸੀ ਮੇਪਲ ਐਵਨਿਊ ਤੇ ਜੈਨਸਨ ਐਵਨਿਊ 'ਤੇ 8:30 ਵਜੇ ਦੇ ਕਰੀਬ ਇਹ ਸਾਰਾ ਕੁਝ ਵਾਪਰਿਆ। ਫ੍ਰਿਜ਼ਨੋ ਏਰੀਏ ਦੇ ਵਿੱਚ ਇਕੱਲਾ ਫ੍ਰਿਜ਼ਨੋ ਨਹੀਂ, ਸੈਂਟਰਲ ਵੈਲੀ ਦੇ ਵਿੱਚ ਸਵੇਰ ਨੂੰ ਫੌਗ ਬਹੁਤ ਹੁੰਦੀ ਆ, ਧੁੰਦ ਬਹੁਤ ਹੁੰਦੀ ਆ। ਸੋ ਸਾਰਿਆਂ ਨੂੰ ਜਿਹੜਾ ਆ, ਜਿੰਨੇ ਵੀ ਸਾਡੇ ਸਰੋਤੇ ਵੀ ਸੁਣ ਰਹੇ ਆ, ਧਿਆਨ ਰੱਖਣਾ ਚਾਹੀਦਾ ਜਦੋਂ ਤੁਸੀਂ ਜਾਣਾ ਆ। ਕਿਉਂਕਿ ਕੱਲ੍ਹ ਆਪਾਂ ਖਬਰ ਸਾਂਝੀ ਕੀਤੀ ਸੀ, ਇੱਕ ਇੱਦਾਂ ਹੀ ਆਪਣਾ ਪੰਜਾਬੀ ਨੌਜਵਾਨ ਉਹ ਸੜਕ ਕ੍ਰਾਸ ਕਰ ਰਿਹਾ ਸੀ, ਆਪਣੇ ਟਰੱਕ ਤੋਂ ਜਾ ਰਿਹਾ ਸੀ ਟਰੱਕ ਨੂੰ ਚੱਕਣ, ਤੇ ਉਸ ਨੂੰ ਕਿਸੇ ਨੇ ਕਾਰ ਨਾਲ ਹਿੱਟ ਕਰਤਾ ਸੀ। ਸੋ ਬਿਲਕੁਲ ਸਵੇਰ ਨੂੰ ਜੇ ਕਿਤੇ ਤੁਸੀਂ ਜਾਂਦੇ ਆ, ਤੇ ਬਹੁਤ ਧਿਆਨ ਰੱਖੋ, ਬਹੁਤ ਜ਼ਿਆਦਾ ਫੌਗ ਹੁੰਦੀ ਹੈਗੀ ਆ। ਜੀ। ਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਪ੍ਰੋਗਰਾਮ ਦਾ ਹੁਣ ਸਮਾਪਤ ਆ। ਜਾਣ ਤੋਂ ਪਹਿਲਾਂ ਆਪਾਂ ਅੱਜ ਸਟਾਕ ਮਾਰਕੀਟ ਦਾ ਅੱਜ ਹਾਲ ਦੱਸਦੇ ਜਾਈਏ। ਡਾਓ ਜੋਨਸ ਦੇ ਵਿੱਚ ਅੱਜ ਮਾਮੂਲੀ 38 ਪੁਆਇੰਟਾਂ ਦਾ ਵਾਧਾ ਦਰਜ ਕੀਤਾ ਗਿਆ। 36,290 ਦੇ ਉੱਤੇ ਇਹ ਬੰਦ ਹੋਇਆ। S&P ਦੇ ਵਿੱਚ 13 ਪੁਆਇੰਟ ਵਧੇ ਤੇ 4726 ਦੇ ਉੱਤੇ ਬੰਦ ਹੋਇਆ। ਨੈਸਡੈਕ 35 ਪੁਆਇੰਟ ਵੱਧ ਕੇ 15,188 ਤੇ ਬੰਦ ਹੋਇਆ। ਸੋਨੇ ਦਾ ਭਾਅ $1,825 ਪ੍ਰਤੀ ਆਉਂਸ ਜਿਹੜਾ ਹੋ ਰਿਹਾ। 10 ਈਅਰ ਯੀਲਡ 1.74% ਦੇ ਉੱਤੇ ਰਹੀ। ਤੇ ਕ੍ਰਿਪਟੋ ਕਰੰਸੀਜ਼ ਦੇ ਵਿੱਚ ਬਿਟਕੋਇਨ ਦੀ ਕੀਮਤ 43,591 $US ਦੇ ਬਰਾਬਰ ਰਹੀ। ਇੱਕ $US ਦੀ ਕੀਮਤ ਕੈਨੇਡਾ ਦੇ $1 ਤੇ 25 ਸੈਂਟ ਦੇ ਬਰਾਬਰ ਰਹੀ ਆ। ਇੱਕ $US ਦੀ ਕੀਮਤ ਇੰਡੀਆ ਦੇ 73 ਰੁਪਏ ਤੇ 83 ਪੈਸੇ ਦੇ ਬਰਾਬਰ ਰਹੀ ਆ। ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਹੁਣ ਸਮਾਪਤੀ ਆ। ਮਿਲਦੇ ਹਾਂ ਆਪਣੇ ਸਾਰੇ ਹੀ ਸਰੋਤਿਆਂ ਨੂੰ ਜਿਹੜਾ ਉਹ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। USA